12 फरवरी ਤੇ ਸਵੇਰ ਦਾ ਜਿਹੜਾ ਇਹ ਪ੍ਰੋਗਰਾਮ ਆ ਜੁੜ ਚੁੱਕੇ ਨੇ ਮੇਰੇ ਨਾਲ ਸੈਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਫਰਵਰੀ ਦੀ 12 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਤੇ ਆਓ ਆਪਾਂ ਅੱਜ ਦੇ ਪ੍ਰੋਗਰਾਮ ਉਸ ਦੀ ਸ਼ੁਰੂਆਤ ਕਰਦੇ। ਉਸ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਖੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋਸ, ਲਖਣ ਸਿੰਘ ਹਰਵੰਸ ਕੌਰ ਤੋਂਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਗੁਰਪਾਲ ਸਿੰਘ ਸੰਧੂ ਸਿਟਰੋਸਾਈਟ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਹੁਣ ਜਿਹੜੀ ਨਿੱਕੀ ਹੈਲੀ ਆ, ਜਿਹੜੀ ਪ੍ਰੈਜ਼ੀਡੈਂਟ ਟਰੰਪ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੰਮ ਕਰ ਚੁੱਕੀ ਆ, ਅੰਬੈਸਡਰ ਰਹੀ ਆ US ਦੀ ਯੂਨਾਈਟਿਡ ਨੇਸ਼ਨ ਨੂੰ, ਉਸਨੇ ਵੀ ਅੱਜ ਜਿਹੜਾ ਆ ਪ੍ਰੈਜ਼ੀਡੈਂਟ ਟਰੰਪ ਨੂੰ ਜਿਹੜਾ ਕ੍ਰਿਟੀਸਾਈਜ਼ ਕੀਤਾ ਹੈਗਾ। ਕਹਿੰਦੇ ਵੀ ਉਹਦੇ ਨਾਲ ਸਾਡਾ ਜਿਹੜਾ ਪਾਰਟੀ ਦਾ ਕਾਫੀ ਨੁਕਸਾਨ ਹੋਇਆ। ਅਤੇ ਉਹਨਾਂ ਨੇ ਕਿਹਾ ਵੀ ਮੈਨੂੰ ਸਭ ਤੋਂ ਜ਼ਿਆਦਾ ਗੁੱਸਾ ਉਸ ਗੱਲ ਦਾ ਆ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਆ ਉਹਨਾਂ ਨਾਲ ਜਨਵਰੀ 6 ਤੋਂ ਬਾਅਦ ਕੋਈ ਗੱਲਬਾਤ ਨਹੀਂ ਕੀਤੀ, ਬਲਕਿ ਉਹਨਾਂ ਦੇ ਉੱਤੇ ਜਿਹੜਾ ਆ ਟਵਿੱਟਰ ਦੇ ਰਾਹੀਂ ਵੀ ਜਿਹੜਾ ਆ ਗੁੱਸਾ ਝਾੜਿਆ। ਜੀ ਉੱਧਰ ਜੋਸ਼ ਹੌਲੀ ਨੂੰ ਇੱਕ ਵਾਰੀ ਫਿਰ ਉੱਥੋਂ ਦੀਆਂ ਲੋਕਲ ਅਖਬਾਰਾਂ ਨੇ ਜਿਹੜੀ ਉਹ ਝਾੜ ਪਾਈ ਆ। ਕਹਿੰਦੇ ਵੀ ਯੂ ਆਰ ਅੰਬੈਰਸਮੈਂਟ ਟੂ ਸਟੇਟ। ਕਹਿੰਦੇ ਖਾਸ ਕਰਕੇ ਜਦੋਂ ਲਗਾਤਾਰ ਟਰੰਪ ਹੁਣਾਂ ਦੇ ਦੁਆਰਾ ਜਿਹੜਾ ਇਲੈਕਸ਼ਨ ਨੂੰ ਲੈ ਕੇ, ਵੋਟਾਂ ਨੂੰ ਲੈ ਕੇ ਜਿਹੜਾ ਝੂਠ ਬੋਲਿਆ ਜਾ ਰਿਹਾ ਸੀ, ਇਹਨਾਂ ਨੇ ਉਸ ਚੀਜ਼ ਦੇ ਵਿੱਚ ਜਿਹੜਾ ਉਹ ਸਾਥ ਦਿੱਤਾ। ਉਸ ਤੋਂ ਪਹਿਲਾਂ ਵੀ ਉੱਥੇ ਦੀਆਂ ਅਹਿਮ ਅਖਬਾਰਾਂ ਨੇ ਜਿਹੜੇ ਸੈਨੇਟਰ ਹੌਲੀ ਆ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਸਟੈਪ ਡਾਊਨ ਕਰਨ ਦੇ ਲਈ ਵੀ ਜਿਹੜਾ ਉਹ ਆਖ ਦਿੱਤਾ ਸੀ। ਅਤੇ ਉਹਨਾਂ ਨੇ ਕਿਹਾ ਸੀਗਾ ਵੀ ਇਹਨਾਂ ਦੀ ਇਹ ਜਿਹੜੀ ਗੱਲ ਆ ਉਹ ਬਹੁਤ ਮਾੜੀ ਜਿਹੜੀ ਉਹ ਰਹੀ ਆ। ਅਤੇ ਇੱਕ ਵਾਰੀ ਫਿਰ ਇੱਦਾਂ ਹੋਇਆ ਆ। ਹਰਜੋਤ ਸਿੰਘ ਜੀ, ਆਪਣੇ ਸਰੋਤਿਆਂ ਨੂੰ ਇਹ ਜ਼ਰੂਰ ਦੱਸਣਾ ਚਾਹੁੰਦੇ ਵੀ ਜਦੋਂ ਕੋਈ ਤੁਸੀਂ ਜਿਊਰੀ ਡਿਊਟੀ ਦੇ ਉੱਤੇ ਜਦੋਂ ਕੋਈ ਜਾਂਦਾ ਆ ਅਤੇ ਜੇ ਉਹ ਜਿਊਰੀ ਦੇ ਵਿੱਚ ਉਹ ਡਿਊਟੀ ਦੇ ਵਿੱਚ ਸਹੁੰ ਚੱਕ ਕੇ ਉੱਥੇ ਸ਼ਾਮਲ ਨਹੀਂ ਹੁੰਦਾ ਅਤੇ ਤੁਹਾਨੂੰ ਫਾਈਨ ਵਗੈਰਾ ਜਿਹੜਾ ਵੀ ਉਹ ਕੀਤਾ ਜਾ ਸਕਦਾ ਆ। ਕੱਲ੍ਹ ਜਿਹੜਾ ਕਹਿੰਦੇ ਹੀ ਦੇਖਿਆ ਗਿਆ ਜਦੋਂ ਇੰਪੀਚਮੈਂਟ ਮੈਨੇਜਰਜ਼ ਆਪਣਾ ਕੇਸ ਪੇਸ਼ ਕਰ ਰਹੇ ਸੀਗੇ, ਅੱਧੇ ਤੋਂ ਵੱਧ ਜਿਹੜੇ ਰਿਪਬਲਿਕਨਸ ਆ ਉਹ ਆਪਣੀ ਸੀਟ ਦੇ ਉੱਤੇ ਬੈਠੇ ਹੀ ਨਹੀਂ ਸੀਗੇ, ਕਿਉਂਕਿ ਉਹ ਦੇਖੋ ਉਹ ਵੀ ਹੁਣ ਜੂਰੀਅਰ ਦੇ ਵਜੋਂ ਉਹਨਾਂ ਨੇ ਸਹੁੰ ਚੱਕੀ ਸੀਗੀ, ਪਰ ਉਹ ਐਵੀਡੈਂਸ ਜਿਹੜਾ ਉਹਨਾਂ ਨੇ ਦੇਖਣ ਨੂੰ ਜਿਹੜਾ ਤਰਜੀਹ ਜਿਹੜੀ ਉਹ ਨਹੀਂ ਦਿੱਤੀ। ਕਿਤੇ ਨਾ ਕਿਤੇ ਉਹ ਪਹਿਲਾਂ ਹੀ ਸੋਚ ਕੇ ਬੈਠੇ ਆ ਵੀ ਅਸੀਂ ਜਿਹੜਾ ਆ ਇਸ ਚੀਜ਼ ਦੇ ਖਿਲਾਫ ਹੀ ਜਿਹੜੀ ਉਹ ਵੋਟ ਪਾਉਣੀ ਹੈਗੀ ਆ। ਸੋ ਕੱਲ੍ਹ ਵੀ ਟੈਡ ਕਰੂਜ਼, ਲਿੰਡਸੀ ਗ੍ਰਾਹਮ ਅਤੇ ਹੋਰ ਜਿਹੜੇ ਕੁਛ ਸੈਨੇਟਰਜ਼ ਆ, ਟਰੰਪ ਹੋਣਾ ਦੀ ਜਿਹੜੀ ਡਿਫੈਂਸ ਟੀਮ ਹੈਗੀ ਆ, ਲਾਇਰ ਟੀਮ ਆ, ਉਹਨਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਆ। ਅਤੇ ਲਿੰਡਸੀ ਗ੍ਰਾਹਮ ਨੇ ਇਹ ਭਰੋਸਾ ਦਿਵਾਇਆ ਸੀਗਾ ਇੱਕ ਵਾਰੀ ਫਿਰ ਕਾਲ ਕਰਕੇ ਟਰੰਪ ਹੋਣਾ ਨੂੰ ਵੀ ਤੁਸੀਂ ਇਸ ਦੇ ਵਿੱਚੋਂ ਬਰੀ ਹੋ ਕੇ ਹੀ ਨਿਕਲੋਗੇ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ 25,000 ਦੇ ਕਰੀਬ ਜਿਹੜੇ ਅਸਾਈਲਮ ਸੀਕਰਸ ਆ ਮੈਕਸੀਕੋ ਦੇ ਵਿੱਚ ਜਿਹੜੇ ਵੇਟ ਕਰ ਰਹੇ ਆ, ਉਹਨਾਂ ਨੂੰ ਕਹਿੰਦੇ ਪਈ ਹੁਣ USA ਦੇ ਵਿੱਚ ਅੰਦਰ ਆਉਣ ਦੇ ਲਈ ਇੱਕ ਤਰ੍ਹਾਂ ਦੇ ਨਾਲ ਉਹ ਰਾਹਤ ਦੇ ਦੇਵੇਗਾ। ਅੱਜ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਜਿਹੜੀ ਹਾਰਡ ਲਾਈਨ ਇਮੀਗ੍ਰੇਸ਼ਨ ਪਾਲਿਸੀ ਸੀਗੀਆਂ ਉਹਨਾਂ ਨੂੰ ਜਿਹੜਾ ਆ ਰੋਲ ਬੈਕ ਕਰ ਰਹੇ ਹੈਗੇ ਆ। ਅਤੇ ਉਹਦੇ ਤਹਿਤ ਹੀ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਮੈਕਸੀਕੋ ਦੇ ਵਿੱਚ ਵੇਟ ਕਰ ਰਹੇ ਸੀ ਪੋਲੀਟੀਕਲ ਅਸਾਈਲਮ ਅਪਲਾਈ ਕਰਨ ਲਈ USA ਦੇ ਵਿੱਚ। ਸੋ ਹੁਣ ਉਹਨਾਂ ਨੂੰ ਅਲਾਓ ਕਰਨ ਲਈ ਜਿਹੜਾ ਅਲਾਓ ਕਰ ਦਿੱਤਾ ਜਾਵੇਗਾ। 300 ਲੋਕ ਜਿਹੜੇ ਆ ਹਰ ਰੋਜ਼ ਜਿਹੜੇ ਉਹਨਾਂ ਦੀ ਐਪਲੀਕੇਸ਼ਨ ਪ੍ਰੋਸੈਸ ਕੀਤੀ ਜਾਊਗੀ ਬਾਰਡਰ ਦੇ ਉੱਤੇ। ਜੀ
ਜੀ ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਅੱਜ ਟਰੰਪ ਲਾਇਰਸ ਆ ਉਹ ਆਪਣਾ ਡਿਫੈਂਸ ਆ ਪੇਸ਼ ਕਰਨਗੇ। ਕਹਿੰਦੇ ਵੀ ਫਸਟ ਅਮੈਂਡਮੈਂਟ ਨੂੰ ਉਹਨਾਂ ਨੇ ਮੁੱਖ ਆਧਾਰ ਰੱਖ ਕੇ ਟਰੰਪ ਹੋਣਾ ਦਾ ਜਿਹੜਾ ਇਹਨਾਂ ਨੇ ਆਰਗੂਮੈਂਟਸ ਆ ਉੱਧਰਲੇ ਪਾਸਿਓਂ ਜਿਹੜੇ ਉਹ ਰੱਖਣਗੇ। ਅਤੇ ਇਹ ਵੀ ਖਬਰ ਜਿਹੜੀ ਆ ਰਹੀ ਆ ਵੀ ਸ਼ਾਇਦ ਇਸ ਸੈਕਿੰਡ ਇੰਪੀਚਮੈਂਟ ਟਰਾਇਲ ਦੇ ਵਿੱਚ ਉਹਨਾਂ ਦੇ ਲਾਇਰਸ ਆ ਉਹ ਪੂਰਾ ਸਮਾਂ ਜਿਹੜਾ 16 ਘੰਟੇ ਦਾ ਉਸ ਨੂੰ ਵੀ ਜਿਹੜਾ ਉਹ ਨਾ ਵਰਤਣ, ਮੇ ਬੀ ਉਸ 'ਤੇ ਕੁਛ ਹਿੱਸਾ ਹੀ ਜਿਹੜਾ ਉਹ ਵਰਤਿਆ ਜਾਵੇਗਾ। ਸੋ ਆਈ ਥਿੰਕ ਇਹ ਜਿਹੜਾ ਹੋਊਗਾ। ਇਸ ਤੋਂ ਬਾਅਦ ਦੇ ਵਿੱਚ ਸੈਨੇਟਰਸ ਨੂੰ ਦੋਨਾਂ ਹੀ ਜਿਹੜੇ ਹੈਗੇ ਆ ਪਾਸਿਆਂ ਨੂੰ, ਚਾਹੇ ਉਹ ਡੈਮੋਕ੍ਰੇਟਸ ਆ ਜਿਨ੍ਹਾਂ ਨੇ ਇੰਪੀਚਮੈਂਟ ਦੇ ਹੱਕ ਦੇ ਵਿੱਚ ਗੱਲ ਕਰਨੀ ਆ, ਅਤੇ ਜਿਹੜੇ ਇਹਨਾਂ ਦੀ ਡਿਫੈਂਸ ਟੀਮ ਆ ਉਹਨਾਂ ਨੂੰ ਜਿਹੜੇ ਸਵਾਲ ਪੁੱਛਣ ਦਾ ਜਿਹੜਾ ਉਹ ਮੌਕਾ ਮਿਲੂਗਾ। ਅਤੇ ਕਹਿੰਦੇ ਕਿਹਾ ਜਾ ਰਿਹਾ ਵੀ ਹੋ ਸਕਦਾ ਵੀ ਸ਼ਨਿਚਰਵਾਰ ਤੱਕ ਜਿਹੜਾ ਇਹ ਯਾਨੀ ਕਿ ਕੱਲ੍ਹ ਤੱਕ ਇਹ ਇੰਪੀਚਮੈਂਟ ਟਰਾਇਲ ਆ ਉਹ ਰੈਪ ਅਪ ਵੀ ਉਹ ਹੋ ਜਾਵੇ। ਸੋ ਕੱਲ੍ਹ ਡੈਮੋਕ੍ਰੇਟਸ ਨੇ ਆਪਣੇ 16 ਘੰਟੇ ਨਵੀਆਂ ਵੀਡੀਓਜ਼, ਆਡੀਓਜ਼ ਅਤੇ ਹੋਰ ਜਿਹੜੇ ਆ ਉਹ ਉਹਨਾਂ ਨੇ ਪੇਸ਼ ਜਿਹੜੇ ਉਹ ਕੀਤੇ ਆ। ਸੋ ਕਈ ਸੈਨੇਟਰਸ ਕਹਿ ਰਹੇ ਸੀਗੇ ਦੇਖ ਕੇ ਮੁੜ ਦੁਬਾਰਾ ਉਹ ਟਰੋਮਾ, ਉਹ ਗੁੱਸਾ ਜਿਹੜਾ ਉਹਨਾਂ ਨੂੰ ਉਹ ਚੜ੍ਹਿਆ ਆ, ਪਰ ਬਹੁਤਿਆਂ ਨੇ ਜਿਹੜਾ ਆਪਣੀ ਵੋਟ ਦੇ ਬਾਰੇ ਹਾਲ ਦੀ ਘੜੀ ਨਹੀਂ ਕਿਹਾ, ਪਰ ਲੱਗ ਇਹੀ ਰਿਹਾ ਆ ਵੀ ਇਹਨਾਂ ਦੇ ਵੋਟ ਜਿਹੜੀ ਐਕਵਿਟਲ ਦੇ ਵੱਲ ਨੂੰ ਹੀ ਜਿਹੜੀ ਰਹੂਗੀ, ਕਨਵਿਕਸ਼ਨ ਵੱਲ ਨੂੰ ਜਾਣ ਦੇ ਘੱਟ ਹੀ ਆਸਾਰ ਨੇ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੇ ਨਿਊਯਾਰਕ ਦੇ ਮੇਅਰ ਆ ਐਂਡਰਿਊ ਕੁਓਮੋ ਹੁਣ ਕਾਫੀ ਹੌਟ ਸੀਟ ਦੇ ਉੱਤੇ ਹੈਗੇ ਆ। ਪਿਛਲੇ ਦਿਨਾਂ ਦੇ ਵਿੱਚ ਜਿਹੜੀ ਰਿਪੋਰਟ ਆਈ ਸੀ ਵੀ ਕਿਸ ਤਰ੍ਹਾਂ ਉਹਨਾਂ ਨੇ ਜਿਹੜੇ ਫਿਗਰਸ ਆ ਸੀਨੀਅਰ ਸੈਂਟਰਸ ਦੇ ਵਿੱਚ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਆ ਉਹਨਾਂ ਨੂੰ ਮਿਸ ਰੀਪ੍ਰਜੈਂਟ ਕੀਤਾ ਹੈਗਾ। ਸੋ ਕਹਿੰਦੇ ਪਈ ਐਂਡਰਿਊ ਕੁਓਮੋ ਨੇ ਜਦੋਂ ਕਰੋਨਾ ਵਾਇਰਸ ਦਾ ਮਾਹੌਲ ਬਹੁਤ ਗਰਮ ਸੀ, ਜ਼ਿਆਦਾ ਲੋਕ ਜਿਹੜੇ ਸੀ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਪਾਏ ਜਾ ਰਹੇ, ਉਸ ਟਾਈਮ ਦੇ ਉੱਤੇ ਜਿਹੜੇ ਕਰੋਨਾ ਵਾਇਰਸ ਨਾਲ ਪੇਸ਼ੈਂਟਸ ਬਿਮਾਰ ਵੀ ਸੀ ਜਾਂ ਜਿਨ੍ਹਾਂ ਨੂੰ ਹੋ ਕੇ ਹਟਿਆ ਸੀ, ਉਹਨਾਂ ਨੂੰ ਵੀ ਜਿਹੜਾ ਨਰਸਿੰਗ ਹੋਮਸ ਦੇ ਵਿੱਚ ਐਡਮਿਟ ਕਰਨ ਲਈ ਹਾਂ ਕੀਤੀ। ਅਤੇ ਉਹ ਤੋਂ ਬਾਅਦ ਕਹਿੰਦੇ ਪਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੋਰ ਜਿਹੜੇ ਨਰਸਿੰਗ ਹੋਮਸ ਦੇ ਵਿੱਚ ਪੇਸ਼ੈਂਟ ਰਹਿੰਦੇ ਸੀ ਉਹ ਬਿਮਾਰ ਹੋ ਗਏ। ਪਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਵੀ ਜਿਹੜੇ CNN ਜਾਂ MSNBC ਜਿਨ੍ਹਾਂ ਨੇ ਪਿਛਲੇ 4 ਸਾਲ ਆਪਣਾ 70 ਤੋਂ 80% ਸਮਾਂ ਟਰੰਪ ਨੂੰ ਵਿਰੋਧ ਕਰਨ 'ਚ ਲਾਇਆ, ਉਹਨਾਂ ਨੇ ਇਹ ਜਿਹੜੀ ਖਬਰ ਆ ਇਹ ਸ਼ੇਅਰ ਤੱਕ ਨਹੀਂ ਕੀਤੀ ਹੈਗੀ। ਜੀ ਬਿਲਕੁਲ, 9000 ਤੋਂ ਵੱਧ ਕਹਿੰਦੇ ਜਿਹੜੇ ਰਿਕਵਰਿੰਗ ਕੋਵਿਡ-19 ਪੇਸ਼ੈਂਟ ਸੀਗੇ ਉਹਨਾਂ ਨੂੰ ਹਸਪਤਾਲਾਂ ਤੋਂ ਰਿਲੀਜ਼ ਕਰਕੇ ਨਰਸਿੰਗ ਹੋਮ ਦੇ ਵਿੱਚ ਉਹ ਘੱਲ ਦਿੱਤਾ ਗਿਆ ਸੀਗਾ। ਇਸ ਦੇ ਉੱਤੇ ਐਸੋਸੀਏਟ ਪ੍ਰੈਸ ਨੇ ਪਹਿਲਾਂ ਰਿਪੋਰਟ ਕੀਤਾ ਸੀ, ਕਹਿੰਦੇ ਵੀ ਜਿਹੜੇ ਆંકੜੇ ਦੱਸੇ ਜਾ ਰਹੇ ਆ ਉਸ ਦੇ ਨਾਲੋਂ 40% ਵੱਧ ਜਿਹੜੇ ਉਹ ਹੋ ਸਕਦੇ ਆ। ਅਤੇ ਉਸ ਤੋਂ ਬਾਅਦ 'ਚ ਜਿਹੜੀ ਨਿਊਯਾਰਕ ਦੀ ਅਟਰਨੀ ਜਨਰਲ ਲਟੀਟਾ ਜੇਮਸ ਆ ਉਹਨਾਂ ਨੇ ਇੱਕ ਰਿਪੋਰਟ ਪੇਸ਼ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਪਾਇਆ ਸੀਗਾ ਵੀ ਜਿਹੜੀ ਕੁਓਮੋ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਨਰਸਿੰਗ ਹੋਮ ਡੈਥਸ ਆ ਉਸ ਨੂੰ ਕਾਫੀ ਅੰਡਰ ਕਾਊਂਟ ਕੀਤਾ ਹੈ ਅਤੇ ਬਾਅਦ ਦੇ ਵਿੱਚ ਉਹ ਆંકੜੇ ਨੂੰ ਵਧਾ ਦਿੱਤਾ ਗਿਆ ਸੀਗਾ। ਕਹਿੰਦੇ ਵੀ ਜਿਹੜੀ ਪਾਰਦਰਸ਼ਤਾ ਇਸ ਪ੍ਰਸ਼ਾਸਨ ਦੇ ਕੁਓਮੋ ਪ੍ਰਸ਼ਾਸਨ ਵੱਲੋਂ ਹੋਣੀ ਚਾਹੀਦੀ ਸੀ ਉਹ ਇਸ ਦੇ ਵਿੱਚ ਬਿਲਕੁਲ ਹੀ ਪਿੱਛੇ ਜਿਹੜੇ ਰਹੇ ਆ। 25 ਮਾਰਚ ਨੂੰ ਗਵਰਨਰ ਕੁਓਮੋ ਨੇ ਇਹ ਡਾਇਰੈਕਟਿਵ ਜਿਹੜਾ ਉਹ ਪਾਸ ਕੀਤਾ ਸੀ ਜਿਸ ਦੇ ਵਿੱਚ ਨਰਸਿੰਗ ਹੋਮਸ ਦੇ ਵਿੱਚ ਇਹ ਐਲਡਰਲੀ ਜਿਹੜੇ ਲੋਕ ਸੀਗੇ, ਬਜ਼ੁਰਗ ਲੋਕ ਸੀ, ਉਹਨਾਂ ਨੂੰ ਜਿਹੜੇ ਰਿਕਵਰਿੰਗ ਕੋਵਿਡ ਪੇਸ਼ੈਂਟ ਸੀਗੇ ਉਹਨਾਂ ਨੂੰ ਉੱਥੇ ਘੱਲ ਦਿੱਤਾ ਗਿਆ ਸੀਗਾ। 45,000 ਤੋਂ ਵੱਧ ਮੌਤਾਂ ਜਿਹੜੀਆਂ ਨਿਊਯਾਰਕ ਦੇ ਵਿੱਚ ਹੋ ਚੁੱਕੀਆਂ ਆ। 1.5 ਮਿਲੀਅਨ ਤੋਂ ਵੱਧ ਉੱਥੇ ਜਿਹੜੇ ਕੇਸਿਸ ਆਏ ਸੀਗੇ ਕੋਵਿਡ-19 ਦੇ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੀ NPR ਨੇ ਇੱਕ ਤਰ੍ਹਾਂ ਨਾਲ ਇਨਵੈਸਟੀਗੇਸ਼ਨ ਕੀਤੀ ਆ, ਕਹਿੰਦੇ ਪਈ ਈਵਨ ਦੋ CDC ਨੇ ਜਾਂ ਜਿਹੜੀ ਫੈਡਰਲ ਗਵਰਨਮੈਂਟ ਜਾਂ ਸਟੇਟਸ ਨੇ ਇਹ ਕਿਹਾ ਆ ਵੀ eviction ਨਹੀਂ ਹੋ ਸਕਦੀ ਜੇ ਤੁਸੀਂ ਰੈਂਟ ਨਹੀਂ ਦਿੰਦੇ, ਪਰ ਸਟਿਲ ਕਹਿੰਦੇ ਪਈ evictions ਬਹੁਤ ਜ਼ਿਆਦਾ ਜਿਹੜੀਆਂ ਹੋ ਰਹੀਆਂ। 2.5 ਲੱਖ ਦੇ ਕਰੀਬ ਜਿਹੜੀਆਂ evictions ਆ ਉਹ ਇਸ ਮਹੀਨੇ ਜਿਹੜੀਆਂ ਆ ਉਹ ਫਾਈਲ ਕੀਤੀਆਂ ਗਈਆਂ ਆ। ਸੋ ਇਹਦੇ ਕਰਕੇ ਜਿਹੜੇ ਬਹੁਤ ਸਾਰੇ ਟੈਨੈਂਟਸ ਆ ਜਿਹੜੇ ਨਹੀਂ ਰੈਂਟ ਦੇ ਸਕਦੇ, ਜਿਨ੍ਹਾਂ ਦੇ ਲੇ ਆਫ ਹੋ ਗਏ ਆ ਜਾਂ ਅਨਪਲਾਇਮੈਂਟ ਵਰੀ ਉਹਨਾਂ ਦੀ ਘੱਟ ਹੈਗੀ ਆ, ਸੋ ਫਿਕਰ 'ਚ ਆ ਵੀ ਉਹ ਕਿਤੇ ਹੋਮਲੈਸ ਨਾ ਬਣ ਜਾਣ। ਜੀ, ਇੱਕ ਜਿਹੜੀ ਆਪਾਂ ਦੱਸਦੇ ਜਾਈਏ, ਇੱਕ ਜਿਹੜਾ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟਰੇਸੀ ਵਿੱਚ ਆਉਂਦੀ 14 ਤਰੀਕ ਨੂੰ ਪ੍ਰੋਗਰਾਮ ਹੋਣਾ ਸੀਗਾ, ਹੁਣੇ ਖਬਰ ਜਿਹੜੀ ਉਹ ਆ ਰਹੀ ਆ ਵੀ ਸ਼ਾਇਦ ਉਸ ਨੂੰ ਹੁਣ ਪੋਸਟਪੋਨ ਕੀਤਾ ਗਿਆ ਅਤੇ ਉਹ ਅਗਲੇ ਜਿਹੜੇ ਉਸ ਤੋਂ ਅਗਲੇ ਸ਼ਨੀਚਰਵਾਰ ਨੂੰ ਜਿਹੜੀ ਉਹ ਰੱਖੀ ਗਈ ਆ 20 ਜਿਹੜੀ ਫਰਵਰੀ ਨੂੰ ਕਹਿੰਦੇ ਉਹ ਹੁਣ ਹੋਵੇਗੀ।
ਕਹਿੰਦੇ ਬਹੁਤ ਸਾਰੇ ਕਾਂਗਰਸਮੈਨ 14 ਤਰੀਕ ਨੂੰ ਪਹੁੰਚ ਨਹੀਂ ਸੀ ਸਕਣਾ। 14 ਤਰੀਕ ਨੂੰ ਕਿਉਂਕਿ ਵੈਲੈਂਟਾਈਨ ਡੇ ਜਿਹੜਾ ਉਹਨਾਂ ਨੇ ਮਨਾਉਣਾ ਸੀ, ਹੋ ਸਕਦਾ ਉਹਨਾਂ ਦੇ ਪਹਿਲੋਂ ਪ੍ਰੋਗਰਾਮ ਜਿਹੜੇ ਆ ਉਹ ਬਣੇ ਹੋਏ ਸੀਗੇ। ਸੋ ਕਹਿੰਦੇ ਵੀ ਹੁਣ ਇਹ ਸੂਚਨਾ ਦੇ ਰਹੇ ਨੇ ਵੀ ਇਸ ਪੰਥਕ ਇਕੱਠ ਨੂੰ, ਜਿਸ ਦੇ ਵਿੱਚ ਇੱਥੋਂ ਦੇ ਵੀ ਕੁਛ ਕਾਂਗਰਸਮੈਨ ਰਿਪਰੈਜ਼ੈਂਟੇਟਿਵ ਉਹਨਾਂ ਨੇ ਸ਼ਾਮਲ ਹੋਣਾ ਸੀ, ਉਸ ਨੂੰ ਪੋਸਟਪੋਨ ਕਰਕੇ ਅੱਗੇ ਜਿਹੜਾ ਉਹ ਪਾਇਆ ਗਿਆ ਆ 20 ਫਰਵਰੀ ਨੂੰ ਸ਼ਾਮੀ 5 ਵਜੇ ਜਿਹੜੀ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਟਰੇਸੀ ਵਿਖੇ ਜਿਹੜੀ ਆ ਉਹ ਹੁਣ ਹੋਵੇਗੀ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜੇ ਫੌਕਸ ਨੇ ਉਹਨਾਂ ਦੇ ਜਿਹੜੇ ਹੋਸਟ ਆ ਉਹਨਾਂ ਦੇ ਦੁਆਰਾ ਇੱਕ ਜਿਹੜਾ ਲਾਸੂਟ ਡੈਫੇਮੇਸ਼ਨ ਦਾ ਲਾਸੂਟ ਇਹਨਾਂ ਦੇ ਖਿਲਾਫ ਪਾਇਆ ਗਿਆ ਸੀ, ਉਸ ਨੂੰ ਡਿਸਮਿਸ ਕਰਨ ਦੇ ਲਈ ਅਦਾਲਤ ਦੇ ਮੂਹਰੇ ਜਿਹੜੀ ਹੁਣ ਗੁਹਾਰ ਲਾਈ ਹੈਗੀ ਆ। $2.7 ਬਿਲੀਅਨ ਦਾ ਲਾਈਬਲ ਲਾਸੂਟ ਆ ਇਹਨਾਂ ਦੇ ਖਿਲਾਫ ਆਇਆ ਸੀ, ਕਿਉਂਕਿ ਇਹ ਆਪਣੇ ਸ਼ੋਅਜ਼ ਦੇ ਉੱਤੇ ਲਗਾਤਾਰ ਝੂਠ ਬੋਲਦੇ ਰਹੇ ਉਸ ਕੰਪਨੀ ਦੇ ਜਿਹੜਾ ਉਹ ਖਿਲਾਫ ਵੀ ਇਲੈਕਸ਼ਨ ਦੇ ਵਿੱਚ ਜਿਹੜਾ ਉਹ ਫਰਾਡ ਹੋਇਆ ਆ। ਸੋ ਮਾਰੀਆ ਬੈਟਰੀਓਮੋ, ਲੂ ਡਬਸ ਅਤੇ ਜੀਨੀ ਪੀਰੋ ਜਿਹੜੇ ਆ ਇਹਨਾਂ ਦੇ ਉੱਤੇ ਜਿਹੜਾ ਨਾਮ ਜਿਹੜੇ ਉਹ ਲਿਖੇ ਗਏ ਸੀਗੇ। ਸੋ ਹੁਣ ਦੇਖਦੇ ਹਾਂ ਵੀ ਇਸ ਦੇ ਵਿੱਚ ਕੀ ਬਣਦਾ ਆ। ਸਮਾਰਟਮੈਟਿਕ ਨੇ 285 ਪੇਜਾਂ ਦੀ ਜਿਹੜੀ ਇੱਕ ਕੰਪਲੇਂਟ ਆ 4 ਫਰਵਰੀ ਨੂੰ ਜਿਹੜੀ ਉਹ ਫਾਈਲ ਕੀਤੀ ਸੀ ਨਿਊਯਾਰਕ ਦੀ ਜਿਹੜੀ ਉਹ ਅਦਾਲਤ ਦੇ ਵਿੱਚ। 13 ਰਿਪੋਰਟਾਂ ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਫੌਕਸ ਨਿਊਜ਼ ਦੇ ਉੱਤੇ ਜਿਹੜੀਆਂ ਚੱਲੀਆਂ ਸੀ, ਉਹਨਾਂ ਦੇ ਗੈਸਟ ਅਤੇ ਉਹਨਾਂ ਦੀਆਂ ਪਰਸਨੈਲਿਟੀਜ਼ ਦੇ ਦੁਆਰਾ ਉਹਨਾਂ ਦਾ ਇਸ ਦੇ ਵਿੱਚ ਹਵਾਲਾ ਦਿੱਤਾ ਆ। ਇਹਦੇ ਵਿੱਚ ਤਾਂ ਫੌਕਸ ਨਿਊਜ਼ ਵਾਲੇ ਪਤਾ ਨਹੀਂ ਕਿਹੜੀ ਦਵਾਈ ਖਾ ਕੇ ਉਦੋਂ ਇਹ ਗੱਲਾਂ ਕਰ ਰਹੇ ਸੀ ਵੀ ਵੈਨੇਜ਼ੁਏਲਾ ਦਾ ਹੂਗੋ ਸ਼ਾਵੇਜ਼ ਆ ਉਸ ਨੇ ਜਿਹੜਾ ਆ ਇਲੈਕਸ਼ਨ ਦੇ ਵਿੱਚ ਹੇਰਾਫੇਰੀ ਕੀਤੀ ਹੈ, ਜਦ ਕਿ ਸਭ ਨੂੰ ਹੀ ਪਤਾ ਸੀਗਾ ਵੀ ਵੈਨੇਜ਼ੁਏਲਾ ਵਾਲਾ ਜਿਹੜਾ ਸ਼ਾਵੇਜ਼ ਆ ਉਸ ਨੂੰ ਮਰੇ ਨੂੰ ਕਾਫੀ ਚਿਰ ਜਿਹੜਾ ਉਹ ਹੋ ਗਿਆ ਸੀ। ਜੀ, ਅਗਲੀ ਖਬਰ 'ਤੇ ਚੱਲੀਏ। ਮਜ਼ੂਰੀ ਤੋਂ ਆ ਰਹੀ ਹੈ। ਮਜ਼ੂਰੀ ਦੇ ਵਿੱਚ ਕਹਿੰਦੇ ਪਈ ਇੱਕ ਵੈਨ ਦੇ ਵਿੱਚ ਡੈੱਡ ਬੋਡੀ ਸੀ। ਫਿਊਨਰਲ ਹੋਮ ਨੂੰ ਬੰਦਾ ਜਿਹੜਾ ਡਰਾਈਵਰ ਉਹ ਲੈ ਕੇ ਜਾ ਰਿਹਾ ਸੀ, ਅਤੇ ਜਦੋਂ ਉਸਨੇ ਇੱਕ ਸਟੋਰ ਦੇ ਸਾਹਮਣੇ ਆਪਣੀ ਵੈਨ ਨੂੰ ਚੱਲਦਾ ਰਹਿਣ ਦਿੱਤਾ ਅਤੇ ਅੰਦਰ ਸਟੋਰ 'ਚ ਉਹ ਕੋਈ ਸੋਡਾ ਵਗੈਰਾ ਲੈਣ ਗਿਆ, ਅਤੇ ਜਦੋਂ ਵਾਪਸ ਆਇਆ ਅਤੇ ਉਹ ਜਿਹੜੀ ਵੈਨ ਆ ਚੋਰੀ ਹੋ ਗਈ ਸੀ। ਸੋ ਉਸ ਵੈਨ ਨੂੰ ਕੋਈ ਚੋਰੀ ਕਰਕੇ ਲੈ ਗਿਆ, ਜਿਹਦੇ ਵਿੱਚ ਡੈੱਡ ਬੋਡੀ ਪਈ ਹੋਈ ਸੀ। ਜੀ, ਖਬਰ ਜਿਹੜੀ ਇਹ ਆ ਰਹੀ ਆ, ਇੱਕ ਟਾਈਮ ਦੇ ਉੱਤੇ ਮੈਜੋਰਟੀ ਲੀਡਰ ਰਹੇ ਮਿਚ ਮਕੌਨਲ, ਕਹਿੰਦੇ ਅਜੇ ਵੀ ਟਰੰਪ ਹੁਣਾਂ ਦੇ ਨਾਲ ਉਸ 6 ਜਨਵਰੀ ਦੀ ਜਿਹੜੀ ਹੋਈ ਘਟਨਾ ਹੈ ਉਸ ਤੋਂ ਬਾਅਦ ਦੇ ਵਿੱਚ ਘੱਟ ਹੀ ਉਹਨਾਂ ਦੀ ਗੱਲਬਾਤ ਹੋਈ ਆ, ਅਤੇ ਉਹਨਾਂ ਨੇ ਹੁਣ ਤੱਕ ਜਿਹੜੀ ਆ ਉਹ ਉਹਨਾਂ ਤੋਂ ਦੂਰੀ ਬਣਾ ਕੇ ਰੱਖੀ ਹੋਈ ਆ। ਹੁਣ ਇਹ ਮਾਈਨੋਰਟੀ ਲੀਡਰ ਮਿਚ ਮਕੌਨਲ ਨੇ ਕੈਂਟਕੀ ਤੋਂ ਇਹਨਾਂ ਨੇ ਆਪਣੀ ਇਲੈਕਸ਼ਨ ਨਾਲ ਹੀ 2020 ਦੀ ਜਿਹੜੀਆਂ ਹੋਈਆਂ ਇਲੈਕਸ਼ਨ ਸੀ ਉਸ ਦੇ ਵਿੱਚ ਜਿਹੜੀ ਉਹ ਜਿੱਤੀ ਸੀਗੀ, ਅਤੇ ਕਹਿੰਦੇ ਵੀ ਹੁਣ ਇਹ ਦੇਖਣਾ ਹੋਊਗਾ ਵੀ ਕੀ ਉਹ ਅਕਵਿਟਲ ਜਾਂ ਕਨਵਿਕਟ ਕਰਨ ਵੱਲ ਜਿਹੜਾ ਆ ਉਹ ਆਪਣਾ ਜਿਹੜੀ ਵੋਟ ਆ ਉਹ ਪਾਉਣਗੇ। ਸੋ ਕਾਫੀ ਜਿਹੜਾ ਅਹਿਮ ਮੁੱਦਾ ਬਣਿਆ ਪਿਆ, ਕਿਉਂਕਿ ਰਿਪਬਲਿਕਨ ਪਾਰਟੀ ਵੀ ਜਿਹੜੀ ਰਾਈਟ ਨਾਓ ਦੇਖ ਰਹੀ ਆ ਵੀ ਉਹਨਾਂ ਨੇ ਵੀ ਕਿਸ ਪਾਸੇ ਵੱਲ ਨੂੰ ਵਧਣਾ ਹੈਗਾ ਆ ਵੀ ਟਰੰਪ ਨੂੰ ਲੈ ਕੇ। ਜਿੱਦਾਂ ਅੱਜ ਤੁਸੀਂ ਵੀ ਜ਼ਿਕਰ ਕੀਤਾ ਵੀ ਨਿੱਕੀ ਹੇਲੀ ਨੇ ਵੀ ਆਪਣੇ ਆਪ ਨੂੰ ਟਰੰਪਿਜ਼ਮ ਤੋਂ ਜਿਹੜਾ ਹੁਣ ਲਾਂਭੇ ਕੀਤਾ ਆ, ਜਾਂ ਉਸਨੇ ਦੇਖ ਲਿਆ ਜਾਂ ਅੰਦਰ ਖਾਤੇ ਕੋਈ ਸਮਝੌਤਾ ਜਿਹੜਾ ਇਹ ਹੋ ਰਿਹਾ ਵੀ ਟਰੰਪ ਹੁਣਾਂ ਨੂੰ ਹੁਣ ਲਾਂਭੇ ਹੀ ਰਿਪਬਲਿਕਨ ਪਾਰਟੀ ਤੋਂ ਰੱਖਿਆ ਜਾਊਗਾ। ਪਰ ਇਹ ਵੀ ਟਰੰਪ ਹੁਣਾਂ ਨੂੰ ਲਾਂਭੇ ਰੱਖ ਕੇ ਰਿਪਬਲਿਕਨ ਪਾਰਟੀ ਦੇ ਲਈ ਵੀ ਖਾਸਾ ਨੁਕਸਾਨ ਇਸ ਕਰਕੇ ਹੋ ਸਕਦਾ ਵੀ ਜੇ ਉਹਨਾਂ ਨੇ ਕੋਈ ਆਪਣੀ ਪਾਰਟੀ ਜਿਹੜੀ ਆ ਇਹੋ ਐਲਾਨ ਦਿੱਤੀ। ਸੋ ਇਹ ਦੋ ਧਾਰੀ ਤਲਵਾਰ ਆ, ਦੋਨੋਂ ਹੀ ਜਿਹੜੀਆਂ ਇਸ ਟਾਈਮ ਕਹਿ ਲਓ ਵੀ ਲੌਬੀਆਂ ਆ ਉਹ ਆਪਣਾ ਪਾਵਰ ਪਲੇ ਜਿਹੜੀਆਂ ਉਹ ਕਰ ਰਹੀਆਂ ਨੇ। ਟਰੰਪ ਹੁਣ ਇਹ ਡਰਾ ਰਹੇ ਆ ਵੀ ਮੈਂ ਨਵੀਂ ਪਾਰਟੀ ਤਿਆਰ ਕਰ ਸਕਦਾ ਹਾਂ, ਰਿਪਬਲਿਕਨ ਪਾਰਟੀ ਜਿਹੜੇ ਉਹ ਕਰ ਰਹੇ ਵੀ ਅਸੀਂ ਤੁਹਾਨੂੰ ਪੱਕੇ ਤੌਰ ਦੇ ਉੱਤੇ ਜਿਹੜਾ ਉਹ ਕੋਈ ਵੀ ਇਲੈਕਸ਼ਨ ਲੜਨ ਤੋਂ ਲਾਂਭੇ ਵਾਂਝੇ ਜਿਹੜਾ ਉਹ ਕਰ ਸਕਦੇ ਹਾਂ। ਸੋ ਦੇਖਣਾ ਹੋਊਗਾ ਵੀ ਕੀ ਆਪਸ ਦੇ ਵਿੱਚ ਇਹਨਾਂ ਦਾ ਕੋਈ ਕਿਸੇ ਤਰੀਕੇ ਦਾ ਸਮਝੌਤਾ ਹੋਣ ਦਾ, ਕੌਣ ਕਿਸ ਦਾ ਕਿਸ ਪਾਸੇ ਵੱਲ ਨੂੰ ਕਹਿ ਲਓ ਵੀ ਊਂਠ ਕਰਵਟ ਲੈ ਕੇ ਬੈਠਦਾ ਆ। ਜੀ, ਅਗਲੀ ਖਬਰ ਜਿਹੜੀ ਆ ਕੈਲੀਫੋਰਨੀਆ ਦੀ ਸਟੇਟ ਸੈਕਰਾਮੈਂਟੋ ਤੋਂ ਆ ਰਹੀ ਆ, ਜਿੱਥੇ ਕਿ ਰਾਈਟ ਏਡ ਜਿਹੜੀ ਕੰਪਨੀ ਆ ਉਹ ਜੋ ਕਿ ਫੈਡਰਲ ਪਾਰਟਨਰਸ਼ਿਪ ਜਿਹੜਾ ਕੋਵਿਡ-19 ਦੇ ਨਾਲ ਵੈਕਸੀਨ ਲਾਉਣ ਦੀ ਜਿਹੜੀ ਉਹਨਾਂ ਦੀ ਹੋਈ ਆ ਉਹ ਬਹੁਤ ਜਲਦੀ ਸ਼ੁਰੂ ਕਰਨ ਜਾ ਰਹੇ ਆ। ਸੋ ਉਹ ਕਹਿੰਦੇ ਵੀ ਵਾਕ-ਇਨ ਨਹੀਂ ਐਕਸੈਪਟ ਕਰਨੇ ਹੈਗੇ, ਅਪੁਆਇੰਟਮੈਂਟ ਤੁਹਾਨੂੰ ਬਣਾਉਣੀ ਪਊਗੀ ਫਰਵਰੀ 12 ਜਿਹੜਾ ਅੱਜ ਜਾਣੀ ਕਿ ਫਰਾਈਡੇ ਤੱਕ, ਅਤੇ ਉਸ ਤੋਂ ਬਾਅਦ ਜਿਹੜੀ ਆ ਤੁਹਾਡੇ ਉਹ ਟੀਕੇ ਲਾਏ ਜਾਣਗੇ। 1,16,300
ਡੋਜ਼ਸ ਜਿਹੜੀਆਂ ਪਰ ਵੀਕ ਜਿਹੜਾ ਰਾਈਟ ਏਡ ਸੈਕਰਾਮੈਂਟੋ ਦੇ ਵਿੱਚ ਹੈਗੇ ਆ, ਉਹ ਰਿਸੀਵ ਕਰਨਗੇ ਅਤੇ ਉੱਥੇ ਹੀ ਜਿਹੜੇ ਇਹ ਟੀਕੇ ਲਾਏ ਜਾਣਗੇ। ਸੋ ਉਹਨਾਂ ਦੀ ਜਿਹੜੀ ਲਿਸਟ ਕਾਫੀ ਲੰਮੀ ਹੈਗੀ ਆ, ਅਤੇ ਪੜ੍ਹਨ ਲੱਗੇ ਆਪਣੇ ਕੋਲ ਸਮਾਂ ਘੱਟ ਆ। ਸੋ ਸੈਕਰਾਮੈਂਟੋ ਕਾਉਂਟੀ, ਸਨਮੈਕੀਨ, ਸਟੈਨਿਸਲਸ, ਸੋਲੋਨੋ, ਯੋਲੋ ਅਤੇ ਪਲੇਸਰ ਕਾਉਂਟੀ, ਇਹਨਾਂ ਦੀ ਸਾਰੀ ਲਿਸਟ ਤੁਸੀਂ ਗੂਗਲ 'ਤੇ ਸਰਚ ਕਰ ਸਕਦੇ ਆ। ਅਤੇ ਜਿਨ੍ਹਾਂ ਨੇ ਵੀ ਵੈਕਸੀਨ ਲਵਾਉਣਾ ਆ, ਸੋ ਰਾਈਟ ਏਡ ਨੂੰ ਕਾਲ ਕਰਕੇ ਉਹਨਾਂ ਦੇ ਨਾਲ ਜਿਹੜੀ ਆ ਅਪੁਆਇੰਟਮੈਂਟ ਸੈਟਅਪ ਕਰ ਲੈਣ। ਹਜੇ ਤੱਕ ਇਹ ਦੱਸਦੇ ਜਾਈਏ ਵੀ ਜਿਹੜੇ 65 ਸਾਲ ਤੋਂ ਉੱਪਰ ਹੈਗੇ ਆ, ਹੈਲਥ ਕੇਅਰ ਵਰਕਰਸ ਆ, ਅਤੇ ਜਿਹੜੇ ਲੌਂਗ ਟਰਮ ਕੇਅਰ ਜਿਹੜੀ ਫੈਸਿਲਿਟੀਜ਼ ਦੇ ਵਿੱਚ ਰਹਿ ਰਹੇ ਆ, ਫਾਰਮੇਸੀ ਸਟਾਫ ਅਤੇ ਪਬਲਿਕ ਹੈਲਥ ਇੰਪਲਾਈਜ਼, ਉਹ ਹੀ ਜਿਹੜਾ ਇਹ ਵੈਕਸੀਨ ਲਵਾ ਸਕਦੇ ਆ। ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਹੁਣ ਸਮਾਪਤ ਆ, ਅਤੇ ਇਸ ਤੋਂ ਅਗਲਾ ਪ੍ਰੋਗਰਾਮ ਆ ਉਹ ਹੋਵੇਗਾ ਜਿਹੜਾ ਆਤਮਿਕ ਆਨੰਦ। ਫਿਰ 11 ਵਜੇ ਆਵੇਗਾ ਜੀ ਪ੍ਰੋਗਰਾਮ ਹਾਸੇ ਚਾਰੇ ਪਾਸੇ, 12:30 ਵਜੇ ਕੁਝ ਗੱਲਾਂ ਕੁਝ ਗੀਤ, 2 ਵਜੇ ਪ੍ਰੋਗਰਾਮ ਨਜ਼ਰੀਆ, 4 ਵਜੇ ਪ੍ਰੋਗਰਾਮ ਘਰ ਸੰਸਾਰ ਜਿਹੜਾ ਉਹ ਪੇਸ਼ ਕੀਤਾ ਜਾਊਗਾ, ਅਤੇ 5:30 ਤੋਂ 7:30 ਵਜੇ ਤੱਕ ਸ਼ਾਮ ਦੇ ਦੀਵਾਨ ਗੁਰਬਾਣੀ ਦੇ ਜਿਹੜੇ ਸਮਾਗਮ ਆ ਉਹ ਆਪਾਂ ਸਰਵਣ ਕਰਾਂਗੇ। 7:30 ਵਜੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, ਅਤੇ 8:30 ਵਜੇ ਫਿਰ ਪ੍ਰੋਗਰਾਮ ਆਵੇਗਾ ਜੀ ਖਬਰ ਤੇ ਨਜ਼ਰ ਪੰਨੂ ਹੁਣਾਂ ਦੇ ਨਾਲ। ਸੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਆ ਉਹ ਚੱਲਦੇ ਰਹਿਣਗੇ। ਇੱਦਾਂ ਹੀ ਤੁਸੀਂ ਜਿਹੜੇ ਜੁੜੇ ਰਹੋ। ਕੱਲ੍ਹ ਨੂੰ ਵਿਸ਼ੇਸ਼ ਤੌਰ ਦੇ ਉੱਤੇ ਇਮੀਗ੍ਰੇਸ਼ਨ ਦਾ ਜਿਹੜਾ ਉਹ ਪ੍ਰੋਗਰਾਮ ਆ ਉਹ ਲੈ ਕੇ ਹਾਜ਼ਰ ਹੋਵਾਂਗੇ ਸਵੇਰੇ 9 ਤੋਂ 10 ਵਜੇ ਦੇ ਦਰਮਿਆਨ, ਜਿਹੜੇ ਆ ਇਮੀਗ੍ਰੇਸ਼ਨ ਦੇ ਅਟਰਨੀ ਜੇ ਢੇਰਕੀਆਣਾ ਹੁਣਾਂ ਦੇ ਨਾਲ। ਸੋ ਇੱਦਾਂ ਹੀ ਪੰਜਾਬੀ ਰੇਡੀਓ USA ਨੂੰ ਜਿਹੜਾ ਉਹ ਤੁਸੀਂ ਸੁਣਦੇ ਰਹੋ। ਅਤੇ ਹੁਣ ਇਜਾਜ਼ਤ ਲੈਂਦੇ ਹਾਂ ਹਰਜੋਤ ਸਿੰਘ ਜੀ, ਮਿਲਦੇ ਹਾਂ ਜੀ ਸ਼ਾਮ ਨੂੰ ਇਹਨਾਂ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਦੇ ਨਾਲ ਜੀ। ਅਤੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਕੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।